ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ ਕਰਾਂਗੇ ਗੱਲਬਾਤ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੱਸੀ ਗਿੱਲ ਬੇਕਰਸਫੀਲਡ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ ਇਹ ਸਾਰੇ ਹੀ ਸਪਾਂਸਰ ਨੇ। ਇਹਨਾਂ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਿਨ ਐਤਵਾਰ ਹੈ, 5 ਫਰਵਰੀ 2023 ਹੈ। 23 ਮਾਘ ਨਾਨਕ ਸ਼ਾਹੀ ਸੰਮਤ 554 ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੌਮਾਂਤਰੀ ਖਬਰਾਂ ਤੋਂ। ਰੁਖ ਕਰਦੇ ਹਾਂ ਪਾਕਿਸਤਾਨ ਦਾ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਦੁਬਈ ਦੇ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਹ ਜਾਣਕਾਰੀ ਪਾਕਿਸਤਾਨ ਦੇ ਸਥਾਨਕ ਮੀਡੀਆ ਨੇ ਬਾਕੀ ਮੀਡੀਆ ਅਦਾਰਿਆਂ ਦੇ ਨਾਲ ਸਾਂਝੀ ਕੀਤੀ ਹੈ। ਸੋ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਦੁਬਈ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਤੇ ਉਹ ਦੁਬਈ ਸੀਗੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਪਿਛਲੇ 3 ਹਫ਼ਤਿਆਂ ਤੋਂ ਇੱਕ ਬਿਮਾਰੀ ਦੇ ਸ਼ਿਕਾਇਤ ਹੋਣ ਕਰਕੇ ਉਹਨਾਂ ਨੂੰ ਦੁਬਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਤੇ ਸਾਬਕਾ ਰਾਸ਼ਟਰਪਤੀ ਨੇ, ਸਾਬਕਾ ਆਰਮੀ ਦੇ ਪ੍ਰਮੁੱਖ ਵੀ ਰਹੇ ਨੇ ਜਨਰਲ ਪਰਵੇਜ਼ ਮੁਸ਼ਰਫ। ਤੇ 2001 ਦੀ ਗੱਲ ਹੈ ਜਦੋਂ ਉਹ ਭਾਰਤ ਦੌਰੇ ਤੇ ਆਏ ਸੀ। ਇਸੇ ਦੌਰਾਨ ਦਿੱਲੀ ਦੇ ਦਰਿਆਗੰਜ ਸਥਿਤ ਜਿਹੜਾ ਨਹਿਰ ਵਾਲੀ ਹਵੇਲੀ ਆ ਉੱਥੇ ਵੀ ਗਏ ਸੀ ਤੇ 20 ਮਿੰਟ ਰੁਕੇ ਸੀ ਉੱਥੇ ਉਹ। ਤੇ ਜਿਹੜਾ ਪਰਵੇਜ਼ ਮੁਸ਼ਰਫ ਦਾ ਜਿਹੜਾ ਸਿਆਸੀ ਕਰੀਅਰ ਹੈ ਉਤਰਾਅ ਚੜਾਅ ਵਾਲਾ ਰਿਹਾ। ਤੇ ਜਨਰਲ ਪਰਵੇਜ਼ ਮੁਸ਼ਰਫ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲੱਗਦੇ ਰਹੇ ਜਿਨ੍ਹਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵੀ ਹੈ। ਤੇ ਦਿੱਲੀ ਦੇ ਵਿੱਚ ਪਰਵੇਜ਼ ਮੁਸ਼ਰਫ ਦਾ ਜਨਮ ਹੋਇਆ ਸੀ ਤੇ ਉਹਦੇ ਜਿਹੜੇ ਦਾਦਾ ਨੇ ਉਹ ਟੈਕਸ ਕਲੈਕਟਰ ਹੁੰਦੇ ਸੀ ਕਿਸੇ ਸਮੇਂ। ਪਰਵੇਜ਼ ਮੁਸ਼ਰਫ ਦਾ ਜਨਮ 11 ਅਗਸਤ 1943 ਨੂੰ ਦਿੱਲੀ ਦੇ ਦਰਿਆਗੰਜ ਇਲਾਕੇ ਦੇ ਵਿੱਚ ਆਰਥਿਕ ਪੱਖੋਂ ਕਾਫੀ ਮਜ਼ਬੂਤ ਪਰਿਵਾਰ ਦੇ ਵਿੱਚ ਹੋਇਆ ਸੀਗਾ। ਇਹ ਦਿੱਲੀ ਦਾ ਪੁਰਾਣਾ ਹਿੱਸਾ ਹੈ। ਇਹਦੇ ਦਾਦਾ ਟੈਕਸ ਕਲੈਕਟਰ ਹੁੰਦੇ ਸੀਗੇ ਤੇ ਜਨਰਲ ਪਰਵੇਜ਼ ਮੁਸ਼ਰਫ ਦੇ ਪਿਤਾ ਵੀ ਬ੍ਰਿਟਿਸ਼ ਹਕੂਮਤ ਦੇ ਵਿੱਚ ਵੱਡੇ ਅਫਸਰ ਸੀਗੇ। ਮਾਂ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੀ ਸੀ। ਪਰਵੇਜ਼ ਮੁਸ਼ਰਫ ਪਰਿਵਾਰ ਦੀ ਪੁਰਾਣੀ ਦਿੱਲੀ ਦੇ ਵਿੱਚ ਮੁਸ਼ਰਫ ਪਰਿਵਾਰ ਦੀ ਪੁਰਾਣੀ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਕੋਠੀ ਸੀ। ਆਪਣੇ ਜਨਮ ਦੇ 4 ਸਾਲ ਬਾਅਦ ਤੱਕ ਮੁਸ਼ਰਫ ਜ਼ਿਆਦਾਤਰ ਇੱਥੇ ਰਹੇ। 2005 ਦੇ ਵਿੱਚ ਜਦੋਂ ਉਹ ਇੱਥੇ ਆਏ ਤਾਂ ਜਨਰਲ ਪਰਵੇਜ਼ ਮੁਸ਼ਰਫ ਦੀ ਮਾਂ ਬੇਗਮ ਜ਼ਰੀਨ ਮੁਸ਼ਰਫ ਲਖਨਊ ਤੇ ਦਿੱਲੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਗਈ ਸੀ। ਜ਼ਰੀਨ 1940 ਦੇ ਵਿੱਚ ਉਹਨਾਂ ਦੀ ਮਾਤਾ ਦਾ ਨਾਮ ਹੈ ਬੇਗਮ ਜ਼ਰੀਨ ਮੁਸ਼ਰਫ। ਤਾਂ ਉਹ 1940 ਦੇ ਵਿੱਚ ਇੱਥੇ ਪੜ੍ਹਦੇ ਹੁੰਦੇ ਸੀ। ਵੰਡ ਹੋਈ 1947 ਤੋਂ ਬਾਅਦ ਮੁਸ਼ਰਫ ਦਾ ਪਰਿਵਾਰ ਕਰਾਚੀ ਚਲਾ ਗਿਆ। ਉਸ ਸਮੇਂ ਮੁਸ਼ਰਫ ਸਿਰਫ 4 ਸਾਲਾਂ ਦੇ ਸੀਗੇ ਤੇ ਅੰਗਰੇਜ਼ਾਂ ਦੇ ਲਈ ਕੰਮ ਕਰਨ ਵਾਲੇ ਮੁਸ਼ਰਫ ਦੇ ਪਿਤਾ ਪਾਕਿਸਤਾਨ ਦੇ ਵਿੱਚ ਨਵੀਂ ਸਰਕਾਰ ਦੇ ਵਿਦੇਸ਼ ਮਹਿਕਮੇ ਦੇ ਵਿੱਚ ਵੀ ਅਫਸਰ ਬਣ ਗਏ। ਉਹਨਾਂ ਦਾ ਤਬਾਦਲਾ ਜਿਹੜਾ ਕੁਝ ਸਮੇਂ ਤੱਕ ਤੁਰਕੀ ਦੇ ਵਿੱਚ ਵੀ ਰਿਹਾ ਸੀ ਤੇ 1957 ਦੇ ਵਿੱਚ ਪੂਰਾ ਪਰਿਵਾਰ ਫਿਰ ਪਾਕਿਸਤਾਨ ਲੌਟ ਆਇਆ ਪਰਤ ਆਇਆ ਮਾਫ ਕਰਨਾ। ਨਵਾਜ਼ ਸ਼ਰੀਫ ਨੇ 1997 ਦੇ ਵਿੱਚ ਆਮ ਚੋਣਾਂ ਜਿੱਤੀਆਂ ਸੀਗੀਆਂ ਤੇ ਉਦੋਂ ਜਿੱਤ ਤੋਂ ਬਾਅਦ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਦੇ ਨੇ ਤੇ ਨਵਾਜ਼ ਨੇ ਸੱਤਾ ਹੱਥ ਦੇ ਵਿੱਚ ਆਉਂਦਿਆਂ ਹੀ ਪ੍ਰਸ਼ਾਸਨ ਤੋਂ ਲੈ ਕੇ ਆਰਮੀ ਦੇ ਵਿੱਚ ਆਪਣੀ ਪਸੰਦ ਦੇ ਅਫਸਰਾਂ ਨੂੰ, ਆਲਾ ਅਧਿਕਾਰੀਆਂ ਨੂੰ ਜਗ੍ਹਾ ਦਿੱਤੀ ਤੇ ਸਾਲ 1998 ਦੇ ਵਿੱਚ ਜਨਰਲ ਪਰਵੇਜ਼ ਮੁਸ਼ਰਫ ਨੂੰ ਪਾਕਿਸਤਾਨ ਦਾ ਚੀਫ ਆਫ ਆਰਮੀ ਸਟਾਫ ਬਣਾਇਆ ਗਿਆ। ਆਰਮੀ ਦੀ ਕਮਾਨ ਹੱਥ ਆਉਂਦੇ ਹੀ ਮੁਸ਼ਰਫ ਨੇ ਨਵਾਜ਼ ਨੂੰ ਦੱਸੇ ਬਿਨਾਂ ਹੀ ਕਾਰਗਿਲ ਜੰਗ ਦੀ ਸਕੀਮ ਬਣਾਈ। ਇਹ ਤੋਂ ਨਾਰਾਜ਼ ਹੋ ਕੇ ਨਵਾਜ਼ ਨੇ ਪਾਕਿਸਤਾਨ ਨੂੰ ਜਿਹੜੀ ਕਾਰਗਿਲ ਦੇ ਵਿੱਚ ਹਾਰ ਮਿਲੀ ਇਹਦਾ ਜ਼ਿੰਮੇਵਾਰ ਮੁਸ਼ਰਫ ਨੂੰ ਦੱਸਿਆ। ਉਹਨਾਂ ਕਿਹਾ ਕਿ ਮੁਸ਼ਰਫ ਦੇ ਹੱਥ ਦੇ ਵਿੱਚ ਹੀ ਆਰਮੀ ਦਾ ਕਮਾਨ ਦੇਣੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ। ਉਸ ਤੋਂ ਬਾਅਦ 12 ਅਕਤੂਬਰ 1999 ਨੂੰ ਮੁਸ਼ਰਫ ਸ਼੍ਰੀਲੰਕਾ ਦੌਰੇ ਲਈ ਰਵਾਨਾ ਹੁੰਦੇ ਆ ਤੇ ਦੂਜੇ ਪਾਸੇ ਨਵਾਜ਼ ਨੇ ਇੰਟੈਲੀਜੈਂਸ ਚੀਫ ਜਨਰਲ ਜਿਆਉਦੀਨ ਦੇ ਨਾਲ ਮਿਲ ਕੇ ਇਸਲਾਮਾਬਾਦ ਦੇ ਵਿੱਚ ਮੁਸ਼ਰਫ ਨੂੰ ਹਟਾਉਣ ਦੇ ਲਈ ਇੱਕ ਸੀਕ੍ਰੇਟ ਮੀਟਿੰਗ ਕੀਤੀ। ਮੁਸ਼ਰਫ ਨੂੰ ਜਿਵੇਂ ਇਹਦੀ ਭਣਕ ਲੱਗੀ ਤਾਂ ਉਹਨਾਂ ਨੇ ਆਪਣੇ ਭਰੋਸੇਮੰਦ ਅਧਿਕਾਰੀਆਂ ਜਨਰਲ ਅਜ਼ੀਜ਼ ਖਾਨ, ਜਨਰਲ ਅਹਿਸਾਨ ਉਲ ਹੱਕ ਤੇ ਜਨਰਲ ਮਹਿਮੂਦ ਨੂੰ ਤਖਤਾ ਪਲਟਣ ਦਾ ਆਦੇਸ਼ ਦੇ ਦਿੱਤਾ। ਇਸ ਤੋਂ ਬਾਅਦ
ਨਵਾਜ਼ ਸ਼ਰੀਫ ਨੂੰ ਜਿਹੜਾ ਇਹ ਸਿਆਸੀ ਜਿਹੜਾ ਘਟਨਾਕ੍ਰਮ ਸੀ ਕਾਫੀ ਟਾਈਮ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਨਵਾਜ਼ ਸ਼ਰੀਫ ਉੱਤੇ ਜਿਹੜਾ ਉਹ ਮੁਸ਼ੱਰਫ ਦਾ ਜਿਹੜਾ ਜਹਾਜ਼ ਆ ਉਹਨੂੰ ਅਗਵਾ ਕਰਨ ਤੇ ਅੱਤਵਾਦ ਫੈਲਾਉਣ ਦੇ ਦੋਸ਼ ਲੱਗੇ ਤੇ ਇਹਨਾਂ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਪਰਿਵਾਰ ਦੇ 40 ਮੈਂਬਰਾਂ ਦੇ ਨਾਲ ਉਹਨੂੰ ਸਾਊਦੀ ਅਰਬ ਭੇਜ ਦਿੱਤਾ ਗਿਆ। ਸੋ ਮੁਸ਼ੱਰਫ ਦਾ ਜਿਹੜਾ ਸਾਰੀ ਜ਼ਿੰਦਗੀ ਆ ਉਹ ਜਿਹੜਾ ਸਿਆਸੀ ਕਰੀਅਰ ਆ ਉਹ ਬਹੁਤ ਇੱਕ ਤਰੀਕੇ ਨਾਲ ਕਹਿ ਲਿਓ ਕਿ ਅਸਥਿਰਤਾ ਦੇ ਨਾਲ ਭਰਪੂਰ ਰਿਹਾ। ਉਤਰਾਅ ਚੜ੍ਹਾਅ ਉਹਨਾਂ ਦੇ ਜਿਹੜੇ ਆਉਂਦੇ ਰਹੇ ਜ਼ਿੰਦਗੀ ਦੇ ਵਿੱਚ ਵੀ, ਸਿਆਸੀ ਕਰੀਅਰ ਦੇ ਵਿੱਚ ਵੀ। ਅੜੀਅਲ ਰਵੱਈਏ ਕਰਕੇ ਜਾਣੇ ਜਾਂਦੇ ਸੀ ਪਰਵੇਜ਼ ਮੁਸ਼ੱਰਫ ਤੇ 2019 ਦੇ ਵਿੱਚ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ। ਤਾਂ ਉਸ ਤੋਂ ਬਾਅਦ 2019 ਦੇ ਵਿੱਚ ਦੋਸ਼ ਲੱਗੇ ਸੀਗੇ ਕਿ ਸੰਵਿਧਾਨ ਬਦਲਣ ਦੇ ਲਈ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਹ ਪਹਿਲੇ ਇਹੋ ਜਿਹੇ ਆਰਮੀ ਚੀਫ ਸੀਗੇ ਜਿਨ੍ਹਾਂ ਨੂੰ ਦੇਸ਼ ਦੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਮੌਤ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਸੋ ਹੁਣ ਉਹ ਨਹੀਂ ਰਹੇ ਤੇ ਉਹ 79 ਸਾਲ ਦੀ ਉਮਰ ਦੇ ਵਿੱਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਪਾਕਿਸਤਾਨੀ ਲੋਕ ਇਹਨਾਂ ਨੂੰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਯਾਦ ਕਰਦੇ ਨੇ। ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ਤੇ ਐਟਲਾਂਟਿਕ ਮਹਾਸਾਗਰ ਦੇ ਵਿੱਚ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਡੇਗ ਦਿੱਤਾ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਤਣਾਅ ਪਤਾ ਲੱਗਿਆ ਕਿ ਵਰਜੀਨੀਆ ਲਾਗਲੇ ਹਵਾਈ ਸੈਨਾ ਦੇ ਅੱਡੇ ਤੋਂ ਜੰਗੀ ਜਹਾਜ਼ ਨੇ ਮਿਜ਼ਾਈਲ ਦਾਗੀ ਤੇ ਗੁਬਾਰੇ ਨੂੰ ਅਮਰੀਕਾ ਦੇ ਹਵਾਈ ਖੇਤਰ ਦੇ ਵਿੱਚ ਹੀ ਸਮੁੰਦਰ ਦੇ ਵਿੱਚ ਡੇਗ ਦਿੱਤਾ। ਇਸ ਕਾਰਵਾਈ ਨੂੰ ਅਮਰੀਕੀ ਸਮੇਂ ਦੇ ਮੁਤਾਬਕ 2:39 ਤੇ ਅੰਜਾਮ ਦਿੱਤਾ ਗਿਆ। ਪੈਂਟਾਗਨ ਦੇ ਮੁਤਾਬਕ ਮਲਬੇ ਦੇ ਵਿੱਚੋਂ ਸਾਰੇ ਉਪਕਰਨ ਬਰਾਮਦ ਕਰਨ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਅਮਰੀਕਾ ਦੀ ਇਸ ਕਾਰਵਾਈ ਤੇ ਚੀਨ ਨੇ ਤਿੱਖਾ ਪ੍ਰਤੀਕਰਮ ਦਿੱਤਾ। ਚੀਨ ਦੇ ਮੁਤਾਬਕ ਗੁਬਾਰੇ ਨੂੰ ਡੇਗਣ ਦੀ ਕਾਰਵਾਈ ਅੰਤਰਰਾਸ਼ਟਰੀ ਪ੍ਰਕਿਰਿਆ ਦੀ ਗੰਭੀਰ ਉਲੰਘਣਾ ਹੈ। ਉਸਨੇ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਇਸੇ ਦੌਰਾਨ ਅਮਰੀਕਾ ਦੇ ਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਈਡਨ ਦੇ ਨਿਰਦੇਸ਼ਾਂ ਦੇ ਤਹਿਤ ਸੈਨਾ ਨੇ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਐਟਲਾਂਟਿਕ ਮਹਾਸਾਗਰ ਦੇ ਵਿੱਚ ਡੇਗ ਦਿੱਤਾ ਹੈ। ਰੁਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ ਤੇ ਗੱਲ ਕਰਾਂਗੇ ਕੋਟਕਪੂਰਾ ਪੁਲਿਸ ਗੋਲੀਕਾਂਡ ਦੀ। ਸਾਲ 2015 ਦੇ ਵਿੱਚ ਵਾਪਰੀ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਬਾਰੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਘਟਨਾ ਬਾਰੇ ਕੋਈ ਵਾਧੂ ਜਾਣਕਾਰੀ ਹੈ ਤਾਂ ਉਹ ਉਸ ਨੂੰ ਸਿੱਟ ਦੇ ਨਾਲ ਸਾਂਝਾ ਕੀਤਾ ਜਾਵੇ। ਸਿੱਟ ਦੀ ਅਗਵਾਈ ਕਰਨ ਵਾਲੇ ਐਡੀਸ਼ਨਲ ਡੀਜੀਪੀ LK ਯਾਦਵ ਨੇ ਕਿਹਾ ਹੈ ਕਿ ਜਿਸ ਵਿਅਕਤੀ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਨਿੱਜੀ ਤੌਰ ਤੇ ਚੰਡੀਗੜ੍ਹ ਦਫ਼ਤਰ ਦੇ ਵਿੱਚ 10 ਫਰਵਰੀ ਜਾਂ 14 ਫਰਵਰੀ ਨੂੰ ਮਿਲ ਸਕਦਾ ਹੈ। ਤੇ ਉਹਨਾਂ ਨੇ ਇਸ ਅਧਿਕਾਰਤ ਬਿਆਨ ਦੇ ਵਿੱਚ ਇਹ ਜਾਣਕਾਰੀ WhatsApp ਨੰਬਰ ਤੇ ਈਮੇਲ ਕਰਨ ਦੀ ਵੀ ਗੱਲ ਕਹੀ ਹੈ। ਈਮੇਲ ਦਾ ਉਹਨਾਂ ਨੇ ਨਵਾਂ ਨਾਮ ਦਿੱਤਾ ਹੈ ਨਿਊ SIT 2021 ਕੋਟਕਪੂਰਾ ਕੇਸ @gmail.com ਤੇ ਤੁਸੀਂ ਇਹ ਜਿਹੜੀ ਜਾਣਕਾਰੀ ਹੈ ਦੇ ਸਕਦੇ ਹੋ। ਉਧਰ ਦੂਜੇ ਪਾਸੇ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚਾ ਦੇ ਕਾਰਕੁਨਾਂ ਨੇ ਪਿੰਡ ਬਹਿਬਲ ਕਲਾਂ ਨੇੜਿਓਂ ਗੁਜ਼ਰਦੇ ਬਠਿੰਡਾ ਸ੍ਰੀ ਅੰਮ੍ਰਿਤਸਰ ਸਾਹਿਬ ਸੜਕ ਦੇ ਦੋਵੇਂ ਪਾਸੇ ਧਰਨਾ ਲਾ ਕੇ ਸੜਕ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਨੇੜੇ ਹੀ ਸਟੇਜ ਲਾ ਲਈ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਫਿਲਹਾਲ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਇਹਨਾਂ ਪ੍ਰੋਟੈਸਟਰਸ ਦੇ ਨਾਲ ਗੱਲਬਾਤ ਨਹੀਂ ਕੀਤੀ, ਨਾ ਹੀ ਪਹਿਲ ਕੀਤੀ ਹੈ। ਇਹ ਧਰਨੇ ਦੇ ਵਿੱਚ ਸੁਖਰਾਜ ਸਿੰਘ ਨਿਆਮੀਵਾਲਾ, ਰਾਮ ਸਿੰਘ ਢਪਾਲੀ, ਸੁਖਜੀਤ ਸਿੰਘ ਖੋਸਾ, ਬਾਬਾ ਬਖਸ਼ੀਸ਼ ਸਿੰਘ ਤੇ ਹੋਰ ਵੀ ਕਈ ਆਗੂ, ਹਰਦੀਪ ਸਿੰਘ ਮਹਿਰਾਜ ਸਣੇ ਕਈ ਆਗੂ ਸ਼ਾਮਲ ਨੇ। ਤੇ ਆਪਾਂ ਦੇਖ ਰਹੇ ਹਾਂ ਪਿਛਲੇ 7 ਸਾਲਾਂ ਤੋਂ ਇਹ ਜਿਹੜੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਨੂੰ ਲੈ ਕੇ ਉੱਥੇ ਸੁਖਰਾਜ ਸਿੰਘ ਨਿਆਮੀਵਾਲਾ ਜਿਹੜੇ ਕਿ ਸਪੁੱਤਰ ਨੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ, ਉਹ ਲਗਾਤਾਰ ਜੱਦੋਜਹਿਦ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਇਹ ਧਰਨਾ ਲਾਇਆ ਸੀ ਇਹਨਾਂ ਨੇ ਤੇ ਉਦੋਂ ਇਹਨਾਂ ਨੇ ਸਿਰਫ ਇੱਕ ਪਾਸਾ ਹੀ ਜਾਮ ਕੀਤਾ ਸੀਗਾ ਤੇ ਕਿਹਾ ਸੀਗਾ ਕਿ ਉਹ ਨਵੇਂ ਸਾਲ ਦੇ ਮੱਦੇਨਜ਼ਰ ਜਾਂ ਕੁਝ ਹੋਰ ਧਾਰਮਿਕ ਜਿਹੜੇ ਦਿਹਾੜੇ ਨੇ ਉਹਨਾਂ ਦੇ ਮੱਦੇਨਜ਼ਰ ਉਹ ਕਹਿੰਦੇ ਕਿ ਅਸੀਂ ਇੱਕ ਪਾਸਾ ਹੀ ਬਲੌਕ ਕਰਾਂਗੇ, ਦੂਜਾ ਪਾਸਾ ਅਸੀਂ ਹਾਈਵੇ ਦਾ ਚੱਲਦਾ ਰੱਖਾਂਗੇ ਤਾਂ ਜੋ ਸੰਗਤ ਨੂੰ ਅੜਚਨ ਨਾ ਆਵੇ। ਪਰ ਹੁਣ ਇੱਕ ਵਾਰ ਫਿਰ ਤੋਂ ਇਹਨਾਂ ਨੇ ਜਿਹੜਾ ਧਰਨਾ ਉੱਥੇ ਲਾ ਦਿੱਤਾ। ਜੰਮੂ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨੇੜਲੇ ਪਿੰਡ ਖੇੜੀ ਚੰਦਵਾਂ ਦੇ ਵਿੱਚ ਪਿਛਲੇ 7 ਮਹੀਨਿਆਂ ਤੋਂ ਲਗਾਏ ਗਏ ਪੱਕੇ ਧਰਨੇ ਦੇ ਦੌਰਾਨ ਕਿਸਾਨਾਂ ਨੇ ਸਰਕਾਰ ਤੇ ਐਕਸਪ੍ਰੈਸ ਵੇ ਮੈਨੇਜਮੈਂਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਹਨਾਂ ਨੇ ਜਿਹੜੇ ਆਗੂ ਨੇ, ਕਿਸਾਨ ਆਗੂ, ਉਹਨਾਂ ਨੇ ਦੱਸਿਆ ਕਿ ਕਟੜਾ ਦਿੱਲੀ ਐਕਸਪ੍ਰੈਸ ਵੇ ਦੇ ਲਈ ਗ੍ਰਹਿਣ ਕੀਤੀ ਗਈ ਜ਼ਮੀਨ ਦਾ ਪਿੰਡ ਸੰਤੋਖਪੁਰਾ, ਖੇੜੀ ਚੰਦਵਾਂ, ਹਰਕਿਸ਼ਨਪੁਰਾ ਅਤੇ ਜਲਾਣ ਦੇ ਕਿਸਾਨਾਂ ਨੂੰ
ਬਹੁਤ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ। ਧਰਨੇ ਦੇ ਵਿੱਚ ਹਾਜ਼ਰ ਕਿਸਾਨਾਂ ਨੇ ਮੁਆਵਜ਼ਾ ਵਧਾਉਣ ਦੀ ਮੰਗ ਮੰਨੇ ਜਾਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਰੁੱਖ ਕਰਦੇ ਹਾਂ ਕੁਝ ਕੌਮੀ ਖਬਰਾਂ ਦਾ। ਨਵੀਂ ਦਿੱਲੀ ਦੇ ਰੁੱਖ ਕਰਾਂਗੇ। ਕੈਂਸਰ ਪੀੜਤ ਇੱਕ ਔਰਤ ਮੁਸਾਫਰ ਮੀਨਾਕਸ਼ੀ ਸੇਨ ਗੁਪਤਾ, ਜਿਸ ਦੀ ਹਾਲ ਹੀ ਦੇ ਵਿੱਚ ਸਰਜਰੀ ਹੋਈ ਸੀ, ਉਸ ਨੂੰ ਅਮਰੀਕਾ ਏਅਰਲਾਈਨਸ ਦੀ ਨਿਊਯਾਰਕ ਜਾ ਰਹੀ ਉਡਾਣ ਤੋਂ ਨਵੀਂ ਦਿੱਲੀ ਦੇ ਹਵਾਈ ਅੱਡੇ ਤੇ ਉਤਾਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਔਰਤ ਨੇ ਆਪਣਾ ਹੈਂਡਬੈਗ ਸੀਟ ਉੱਪਰਲੇ ਕੈਬਨ ਦੇ ਵਿੱਚ ਰੱਖਣ ਦੇ ਲਈ ਫਲਾਈਟ ਸਹਾਇਕ ਤੋਂ ਮਦਦ ਦੀ ਮੰਗ ਕੀਤੀ ਸੀ। ਇਸ ਘਟਨਾ ਬਾਰੇ ਸ਼ਿਕਾਇਤ ਕੀਤੀ ਗਈ ਹੈ, ਜਿਸ ਦੇ ਦੌਰਾਨ ਖੁਲਾਸਾ ਹੋਇਆ ਕਿ ਜਦੋਂ ਇਸ ਔਰਤ ਨੇ ਫਲਾਈਟ ਸਹਾਇਕ ਤੇ ਦੋਸ਼ ਲਾਇਆ ਕਿ ਉਸ ਨੇ ਬੈਗ ਨੂੰ ਕੈਬਨ ਦੇ ਵਿੱਚ ਰਖਵਾਉਣ ਦੇ ਲਈ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬੈਗ ਦਾ ਭਾਰ 5 ਪਾਉਂਡ ਸੀ ਅਤੇ ਕਮਜ਼ੋਰੀ ਕਰਕੇ ਇਸ ਔਰਤ ਨੂੰ ਬੈਗ ਸੰਭਾਲਣਾ ਔਖਾ ਹੋ ਰਿਹਾ ਸੀ। ਦਿੱਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਮੀਨਾਕਸ਼ੀ ਨੇ ਕਿਹਾ ਹੈ ਕਿ ਘਟਨਾ ਤੋਂ ਬਾਅਦ ਉਸ ਨੂੰ ਫਲਾਈਟ ਦੇ ਵਿੱਚੋਂ ਉਤਾਰ ਦਿੱਤਾ ਗਿਆ। ਇਸੇ ਦੌਰਾਨ ਡਾਇਰੈਕਟਰ ਜਨਰਲ ਨਾਗਰਿਕ ਉਡਾਨ ਨੇ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਗੱਲ ਕਹੀ ਹੈ ਅਤੇ ਅਮਰੀਕਾ ਏਅਰਲਾਈਨਸ ਨੂੰ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ। ਅਮਰੀਕਾ ਏਅਰਲਾਈਨਸ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਪਤਕਾਰ ਮਾਮਲਿਆਂ ਦੀ ਟੀਮ ਨੇ ਟਿਕਟ ਦੀ ਅਣਵਰਤੀ ਰਾਸ਼ੀ ਦੇ ਭੁਗਤਾਨ ਦੇ ਲਈ ਸੇਨ ਗੁਪਤਾ ਦੇ ਨਾਲ ਰਾਬਤਾ ਕਾਇਮ ਕੀਤਾ ਹੈ। ਗੱਲ ਕਰਦੇ ਹਾਂ ਪਤੰਜਲੀ ਦੀ। ਰਾਮਦੇਵ ਦੀ ਸ਼ੇਅਰ ਬਾਜ਼ਾਰ ਦੇ ਵਿੱਚ ਸੂਚੀਬੱਧ ਕੰਪਨੀ ਪਤੰਜਲੀ ਫੂਡਜ਼ ਦੇ ਨਿਵੇਸ਼ਕਾਂ ਨੂੰ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਪਿਛਲੇ ਇੱਕ ਹਫ਼ਤੇ ਤੋਂ ਪਤੰਜਲੀ ਦੇ ਸ਼ੇਅਰਾਂ ਦੇ ਵਿੱਚ ਗਿਰਾਵਟ ਦਾ ਸਿਲਸਿਲਾ ਚੱਲ ਰਿਹਾ ਹੈ। ਅਡਾਨੀ ਗਰੁੱਪ ਤੇ ਭਖੇ ਵਿਵਾਦ ਕਰਕੇ ਪਤੰਜਲੀ ਫੂਡਜ਼ ਦੇ ਸ਼ੇਅਰਾਂ ਦੇ ਵਿੱਚ ਵੀ ਗਿਰਾਵਟ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਇਸ ਹਫ਼ਤੇ ਦੇ 5 ਦਿਨਾਂ ਦੇ ਵਿੱਚ ਪਤੰਜਲੀ ਦੇ ਸ਼ੇਅਰ 16% ਖਿਸ ਗਏ ਨੇ। ਸ਼ੇਅਰ ਸਾਲ ਦੇ ਸਭ ਤੋਂ ਹੇਠਲੇ ਪੱਧਰ 700 ਰੁਪਏ ਦੇ ਉੱਤੇ ਨੇ, ਜਦਕਿ 4 ਮਹੀਨੇ ਪਹਿਲਾਂ ਇਹ 1495 ਰੁਪਏ ਦੇ ਉੱਚ ਪੱਧਰ ਉੱਤੇ ਸਨ। ਵਿਸ਼ਲੇਸ਼ਕ ਇਸ ਗਿਰਾਵਟ ਦੇ ਲਈ 2 ਕਾਰਨਾਂ ਦਾ ਹਵਾਲਾ ਦੇ ਰਹੇ ਨੇ। ਦੋਵੇਂ ਬਾਜ਼ਾਰ ਦੀ ਹਾਲਤ ਦੇ ਨਾਲ ਜੁੜੇ ਹੋਏ ਨੇ, ਨਾ ਕਿ ਸਟਾਕ ਮਾਰਕੀਟ ਦੇ ਨਾਲ ਕਿਸੇ ਹੇਰ-ਫੇਰ ਦੇ ਨਾਲ। ਇਸ ਦਾ ਪਹਿਲਾ ਕਾਰਨ ਦਸੰਬਰ ਮਹੀਨੇ ਆਇਆ ਤਿਮਾਹੀ ਦਾ ਮਾੜਾ ਨਤੀਜਾ ਹੈ। ਪਤੰਜਲੀ ਫੂਡਜ਼ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਇਸ ਦਾ ਮਾਲੀਆ ਸਾਲ ਦਰ ਸਾਲ ਆਧਾਰ ਦੇ ਉੱਤੇ 26% ਵਧਿਆ, ਹਾਲਾਂਕਿ ਬਾਜ਼ਾਰ ਨੇ ਇਸ ਦੀ ਆਸ ਨਹੀਂ ਸੀ ਕੀਤੀ। ਦਿਹਾਤੀ ਖੇਤਰ ਦੇ ਵਿੱਚ ਘੱਟ ਮੰਗ ਕਰਕੇ ਕੁੱਲ ਲਾਭ ਘਟਿਆ। ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਕੇਂਦਰ ਨੇ ਟੈਰਿਫ ਰੇਟ ਕੋਟਾ ਦੇ ਤਹਿਤ ਕੱਚੇ ਸੋਇਆਬੀਨ ਤੇਲ ਦੀ ਦਰਾਮਦ 1 ਅਪ੍ਰੈਲ 2023 ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। 20 ਲੱਖ ਟਨ ਦੇ ਕੋਟੇ ਦੇ ਤਹਿਤ ਖਾਣ ਵਾਲੇ ਤੇਲ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਪਤੰਜਲੀ ਤੇ ਹੋਰ ਕੰਪਨੀਆਂ ਸਿਫਰ ਡਿਊਟੀ ਤੇ ਤੇਲ ਬਾਹਰੋਂ ਮੰਗਵਾ ਸਕਦੀਆਂ ਸਨ। ਕੋਟਾ ਖਤਮ ਹੋਣ ਤੋਂ ਬਾਅਦ ਡਿਊਟੀ ਦੇਣੀ ਪੈਂਦੀ ਹੈ, ਜਦਕਿ ਪਤੰਜਲੀ ਤੇ ਹੋਰ ਕੰਪਨੀਆਂ ਦੇ ਲਈ ਹੁਣ ਜ਼ੀਰੋ ਡਿਊਟੀ ਤੇ ਤੇਲ ਮੰਗਵਾਉਣ ਦਾ ਮੌਕਾ ਖਤਮ ਹੋ ਗਿਆ ਤੇ ਇਸ ਦੇ ਨਾਲ ਲਾਗਤ ਵਧੇਗੀ ਤੇ ਖਪਤ ਉੱਤੇ ਵੀ ਅਸਰ ਪਏਗਾ। ਅਡਾਨੀ ਵਿਲਮਰ ਦੇ ਸ਼ੇਅਰ ਵੀ ਕੁਝ ਹੱਦ ਤੱਕ ਇਸੇ ਕਾਰਨ ਕਰਕੇ ਹੀ ਡਿੱਗੇ ਨੇ। ਪਿਛਲੇ ਦਿਨੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਕਿ ਜੋਸ਼ੀਮੱਠ ਦੇ ਵਿੱਚ ਘਰਾਂ ਦੇ ਵਿੱਚ ਦਰਾੜਾਂ ਆ ਰਹੀਆਂ ਨੇ। ਹੁਣ ਪੰਚਕੂਲਾ ਦੇ ਵਿੱਚ ਮੋਰਨੀ ਇਲਾਕੇ ਦੇ ਪਿੰਡਾਂ ਦੇ ਵਿੱਚ ਵੀ ਢਿੱਗਾਂ ਡਿੱਗਣ ਦੇ ਕਰਕੇ ਕੁਝ ਮਕਾਨਾਂ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਿੰਡ ਥਾਣਾ ਮੋਰਨੀ ਇਲਾਕੇ ਦੇ ਵਿੱਚ ਪੈਂਦਾ ਤੇ ਇਸ ਪਿੰਡ ਨੇੜੇ ਪਹਿਲਾਂ ਵੀ ਕਈ ਵਾਰ ਸੜਕਾਂ ਧੱਸ ਚੁੱਕੀਆਂ ਨੇ। ਵਿਭਾਗ ਨੇ ਆਵਾਜਾਈ ਨੂੰ ਦੂਜੇ ਪਾਸਿਓਂ ਚਲਾ ਕੇ ਕੁਝ ਲੋਕਾਂ ਨੂੰ ਰਾਹਤ ਦਿੱਤੀ ਹੈ, ਪਰ ਹੁਣ ਮਕਾਨਾਂ ਦੇ ਵਿੱਚ ਪੈ ਰਹੀਆਂ ਤਰੇੜਾਂ ਤੋਂ ਲੋਕ ਪਰੇਸ਼ਾਨ ਨੇ। ਇਸ ਸੰਬੰਧੀ ਜਾਇਜ਼ਾ ਲੈਣ ਦੇ ਲਈ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ। ਉਧਰ ਦੂਜੇ ਪਾਸੇ ਜੰਮੂ ਦੀ ਗੱਲ ਕਰੀਏ ਤਾਂ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਵਿੱਚ 2 ਦਰਜਨ ਇਮਾਰਤਾਂ ਦੇ ਵਿੱਚ ਪੈ ਰਹੀਆਂ ਤਰੇੜਾਂ ਤੇ ਪ੍ਰਸ਼ਾਸਨ ਦੀ ਨੇੜਿਓਂ ਨਜ਼ਰ ਹੈ। ਉਹਨਾਂ ਡੋਡਾ ਜ਼ਿਲ੍ਹੇ ਦੇ ਹਾਲਾਤ ਦੀ ਤੁਲਨਾ ਜੋਸ਼ੀਮੱਠ ਦੇ ਵਿੱਚ ਵਾਪਰੀ ਜ਼ਮੀਨ ਖਿਸਕਣ ਵਰਗੀ ਘਟਨਾ ਨਾਲ ਕਰਨ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਜ਼ਿਆਦਾ ਤੂਲ ਦੇਣ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਕਈ ਹੋਰ ਪ੍ਰਭਾਵਿਤ ਪਰਿਵਾਰ ਨੇ ਜਿਹੜੇ ਕਹਿੰਦੇ ਕਿ ਹੁਣ ਅਸੀਂ ਘਰਾਂ ਦੇ ਵਿੱਚ ਜਾਣ ਦੇ ਲਈ ਤਰਸ ਰਹੇ ਹਾਂ, ਪਰ ਅਸੀਂ ਜਾ ਨਹੀਂ ਸਕਦੇ। ਇੱਥੇ ਤਰੇੜਾਂ ਪੈਣ ਕਰਕੇ ਡੋਡਾ ਸ਼ਹਿਰ ਤੋਂ ਲਗਭਗ 35 ਕਿਲੋਮੀਟਰ ਦੂਰ ਪਿੰਡ ਠੱਠਰੀ ਦੇ ਵਿੱਚ ਤਰੇੜਾਂ ਪੈਣ ਕਰਕੇ 3 ਮਕਾਨ ਢਹਿ ਚੁੱਕੇ ਨੇ। 18 ਹੋਰ ਇਮਾਰਤਾਂ ਅਸੁਰੱਖਿਅਤ ਐਲਾਨੀਆਂ ਗਈਆਂ ਨੇ। ਪ੍ਰਸ਼ਾਸਨ ਨੂੰ 200 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਤਬਦੀਲ ਕਰਨ ਦੇ ਲਈ ਕਿਹਾ ਗਿਆ। ਸਾਰੇ ਪ੍ਰਭਾਵਿਤ ਘਰ ਖਾਲੀ ਕਰਵਾ ਲਏ ਗਏ ਨੇ। ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਕਿ ਇੱਥੇ ਹਾਲਾਤ ਜੋਸ਼ੀਮੱਠ ਵਰਗੇ ਨਹੀਂ, ਪਰ ਫਿਰ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਦੀ ਭਾਵਨਾ ਤੇ ਕੜਾਕੇ ਦੀ ਠੰਡ ਦੇ ਵਿੱਚ ਕਈ ਪਰਿਵਾਰ ਬਾਹਰ ਸੜਕਾਂ ਉੱਤੇ ਖੁੱਲ੍ਹੇ ਆਸਮਾਨ ਦੇ ਵਿੱਚ ਰਾਤਾਂ ਕੱਟਣ ਦੇ ਲਈ ਮਜਬੂਰ ਨੇ। ਇਸ ਦੇ ਨਾਲ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।